ਅਗਲੀ ਦੀਪਕ ਸ਼ਰਮਾ ਜੀ ਗੱਲ ਕਰੀਏ ਸਰਾਫਾ ਬਾਜ਼ਾਰ ਦੇ ਵਿੱਚ ਤੇਜ਼ੀ ਆਈ ਆ। ਸੋਨਾ ਕਹਿੰਦੇ ਹੋ ਗਿਆ 61,000 ਹੀ। ਸੋਨਾ ਤਾਂ ਜੀ ਕਹਿੰਦੇ ਕਿ ਉਹ ਜਿਹੜੀ ਸ਼ਤਾਬਦੀ ਚੱਲਦੀ ਆ ਉਹਦੇ ਨਾਲੋਂ ਵੀ ਤੇਜ਼, ਬੁਲਟ ਟ੍ਰੇਨ ਹੈ ਨਾ ਜਿਹੜੀ ਆਈ ਆ ਹੁਣ ਨਵੀਂ, ਉਹਦੇ ਨਾਲ ਵੀ ਤੇਜ਼ ਭੱਜਿਆ। ਬਿਲਕੁਲ 27 ਦਿਨਾਂ ਦੇ ਵਿੱਚ ਸੋਨੇ 'ਚ 5300 ਦੀ ਤੇਜ਼ੀ ਆਈ ਆ। ਇੱਕ ਮਹੀਨੇ ਤੋਂ ਵੀ ਘੱਟ ਸਮੇਂ 'ਚ 5000 ਤੋਲੇ ਪਿੱਛੇ ਵਾਧਾ। ਤੇ ਜਿਨ੍ਹਾਂ ਨੇ ਇਹ 'ਚ ਇਨਵੈਸਟਮੈਂਟ ਕੀਤੀ ਹੋਣੀ ਉਹ ਵੱਡੀ ਕਮਾਈ ਕਰ ਗਏ ਜੀ। ਸੋ ਇਸ ਲਈ ਸੋਨਾ ਹਮੇਸ਼ਾ ਤੋਂ ਲਾਹੇਵੰਦ ਰਿਹਾ। ਪਿਛਲੇ 15 ਸਾਲਾਂ ਦੇ ਵਿੱਚ ਸੋਨੇ ਨੇ 478% ਮੁਨਾਫਾ ਦਿੱਤਾ। ਇੰਨੀ ਤੇਜ਼ੀ ਹੋਰ ਕਿਸੇ ਚ ਦੇਖਣ ਨੂੰ ਕੋਈ ਸ਼ੇਅਰ ਨਹੀਂ ਇੰਨੀ ਤੇਜ਼ੀ ਨਾਲ ਵਧਿਆ ਹੁਣ। ਅਡਾਨੀ ਵਾਲੇ 15 ਸਾਲਾਂ ਚ ਸੋਨੇ 478% ਰਿਟਰਨ ਦਿੱਤਾ ਗਿਆ, ਜਦੋਂ ਕਿ ਚਾਂਦੀ ਵੀ 247 250% ਤੱਕ ਮੁਨਾਫਾ ਦੇਗੀ ਜੀ। ਤੇ ਜਿਹੜਾ ਸੈਂਸੈਕਸ ਹੈ ਉਹ 202 ਤੇ ਹੈ। ਇੱਥੋਂ ਹਿਸਾਬ ਲਾ ਲਓ ਕਿ 15 ਸਾਲਾਂ ਚ ਸੈਂਸੈਕਸ ਦਾ 202% ਰਿਟਰਨ ਹੈ, ਚਾਂਦੀ ਦੀ 247 250% ਰਿਟਰਨ ਹੈ, ਤੇ ਸੋਨੇ ਦੀ 478%, 450 ਤੋਂ ਵੱਧ, ਲਗਭਗ 500 ਦੇ ਨੇੜੇ 478% ਰਿਟਰਨ ਹੈ। ਤੇ 61,000 ਦੇ ਮਤਲਬ ਲਗਭਗ ਪਹੁੰਚ ਗਿਆ ਕੱਲ ਸੋਨਾ ਜਦੋਂ ਸਰਾਫਾ ਬਾਜ਼ਾਰ ਬੰਦ ਹੋਇਆ। ਜਿਹੜੀ ਤੇਜ਼ੀ ਫੜੀ ਸੀ ਸਰਾਫਾ ਬਾਜ਼ਾਰ ਨੇ ਜਦੋਂ ਕੱਲ ਸ਼ਾਮ ਬੰਦ ਹੋਇਆ ਤਾਂ ਉਹ 60,781 ਰੁਪਏ ਤੇ ਬੰਦ ਹੋਇਆ ਸੀ, ਹੈਨਾ। ਸੋ ਹੁਣ ਇੱਕ ਤੋਲਾ 10 ਗ੍ਰਾਮ ਜਿਹੜਾ ਹੁੰਦਾ ਤੇ ਇੱਥੇ ਹੀ ਹੁਣ ਖੁੱਲਣਾ ਅੱਜ, ਮਤਲਬ ਜਦੋਂ ਖੁੱਲੂਗਾ ਤਾਂ ਬਾਜ਼ਾਰ ਇੱਥੋਂ ਖੁੱਲੂਗਾ। ਹੁਣ ਚੜਦਾ ਹੈ ਗਿਰਦਾ ਇਹ ਆਉਣ ਵਾਲਾ ਸਮਾਂ ਦੱਸੇਗਾ। 60,781 ਰੁਪਏ ਤੱਕ ਲਗਭਗ 61,000 ਨੂੰ ਸੋਨਾ ਪਹੁੰਚ ਗਿਆ ਤੇ ਕੱਲ 73,834 ਤੱਕ ਚਾਂਦੀ ਪਹੁੰਚ ਗਈ। ਤੇ ਮੰਨਿਆ ਜਾ ਰਿਹਾ ਕਿ ਚਾਂਦੀ 'ਚ ਤੇਜ਼ੀ ਇਸ ਨੂੰ 75 ਤੋਂ 80,000 ਤੱਕ ਲਿਜਾ ਸਕਦੀ ਹੈ। ਤੇ ਇੱਧਰ ਸੋਨੇ ਦੀ ਵੀ ਮਾਹਰ ਦੋ ਹੀ ਤਰ੍ਹਾਂ ਦੀ ਰਾਏ ਰੱਖ ਰਹੇ ਨੇ ਕਿ 61,000 ਹੀ ਹੋਇਆ ਸੋਨਾ, ਕਿ 65,000 ਹੀ ਹੋ ਕੇ 56,000 ਤੇ ਆਜੂ। ਅੱਖਰੇ ਇੱਧਰ ਉੱਧਰ ਹੈ, 65 ਤੱਕ ਜਾਂਦਾ ਕਿ 56 ਹੁੰਦਾ। ਉਹ ਕਹਿੰਦੇ ਕਿ ਜੇਕਰ ਕਈ ਗੱਲਾਂ ਨੇ, ਜਿਵੇਂ ਰੂਸ ਯੂਕਰੇਨ ਦੀ ਜੰਗ ਦਾ ਹਵਾਲਾ ਹੈ ਨਾ, ਫਿਰ ਅੰਤਰਰਾਸ਼ਟਰੀ ਮਾਰਕੀਟ ਦਾ ਹਵਾਲਾ ਹੈ, ਫਿਰ ਉਹ ਕਹਿੰਦੇ ਜਿਵੇਂ ਆ ਅਮਰੀਕਾ ਦਾ ਸਾਬਕਾ ਜਿਹੜਾ ਰਾਸ਼ਟਰਪਤੀ ਹੋਇਆ, ਉਹਦਾ ਜਿਹੜਾ ਰਾਸ਼ਟਰਪਤੀ ਟਰੰਪ ਹੋਇਆ ਜਿਹੜਾ ਹੈ ਨਾ, ਉਹਦਾ ਜਿਹੜਾ ਮਾਮਲਾ ਚੱਲ ਰਿਹਾ ਅੱਜ ਕੱਲ, ਉਹਦਾ ਵੀ ਕਾਰਨ ਹੈ। ਕਹਿੰਦੇ ਉਹ ਵੀ ਇੱਕ ਕਾਰਨ ਹੈ ਸੋਨੇ 'ਚ ਤੇਜ਼ੀ ਦਾ। ਕਹਿੰਦੇ ਪੂਰਾ ਕਾਰਨ ਉਹ ਨਹੀਂ, ਉਹ ਵੀ ਇੱਕ ਕਾਰਨ ਹੈ। ਪਰ ਕਹਿੰਦੇ ਕਿ ਜਿਹੋ ਜਿਹੀ ਸਥਿਤੀ ਹੈ ਉਹ ਜਿਹੀ ਸਥਿਤੀ ਦੇ ਵਿੱਚ ਇੱਕ ਗੱਲ ਸਾਫ਼ ਹੈ ਕਿ ਸੋਨਾ ਹਮੇਸ਼ਾ ਇਨਵੈਸਟਮੈਂਟ ਦੇ ਲਈ ਪਹਿਲੀ ਪਸੰਦ ਬਣਿਆ। ਪਰ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਤੁਸੀਂ ਉਸ ਨੂੰ ਪਦਾਰਥ ਦੇ ਰੂਪ 'ਚ ਖਰੀਦਣਾ ਕਿ ਆਨਲਾਈਨ ਦੂਜੀ ਤਰ੍ਹਾਂ ਕਾਗਜ਼ ਦੇ ਰੂਪ 'ਚ ਖਰੀਦਣਾ। ਸੋ ਕਿਹੜਾ ਸੁਰੱਖਿਅਤ ਆ ਤੁਹਾਡੇ ਲਈ, ਇਹ ਤੁਸੀਂ ਵਿਚਾਰ ਕਰ ਸਕਦੇ ਹੋ। ਵੱਖ ਵੱਖ ਫਾਰਮੂਲੇ ਅੱਜ ਕੱਲ੍ਹ ਇਹਦੇ ਵਿੱਚ ਨਿਵੇਸ਼ ਵਧਿਆ। ਸੋ ਪਰ ਇਹ ਹਮੇਸ਼ਾ ਲਾਹੇਵੰਦ ਸਾਬਤ ਹੋਇਆ। ਹਾਂ, ਆਉਂਦੇ ਕੁਝ ਸਮੇਂ 'ਚ ਝਟਕਾ ਵੀ ਦੇ ਸਕਦਾ ਜਿੰਨੀ ਤੇਜ਼ੀ ਨਾਲ ਵੱਧ ਰਿਹਾ। ਪਰ ਕਹਿੰਦੇ ਕਿ ਇਹ ਉਮੀਦ ਜ਼ਰੂਰ ਹੈਗੀ ਹੈ ਜੇ ਹਾਲਾਤ ਇਹੋ ਜਿਹੇ ਰਹੇ, ਹੈ ਨਾ, ਤੇਲ ਦੀਆਂ ਕੀਮਤਾਂ ਜੇਕਰ ਘਟ ਗਈਆਂ, ਮੰਨ ਲਓ ਰੂਸ ਯੂਕਰੇਨ ਯੁੱਧ ਖਤਮ ਹੋ ਗਿਆ, ਤਾਂ ਸੋਨੇ ਦੇ ਰੇਟ ਗਿਰ ਵੀ ਸਕਦੇ ਨੇ। ਬਿਲਕੁਲ। ਸੋ ਇਸ ਲਈ, ਪਰ ਜੇਕਰ ਇਹ ਹੈ ਕਿ ਆਉਣ ਵਾਲੇ ਸਮੇਂ 'ਚ 65,000 ਦੇ ਪਾਰ ਵੀ ਜਾ ਸਕਦਾ ਇਸ ਸਾਲ ਦੇ ਵਿੱਚ, ਜੇਕਰ ਇਹਦੇ ਪ੍ਰਤੀ ਲੋਕਾਂ ਦਾ ਰੁਝਾਨ ਹੋਰ ਵਧਿਆ, ਸ਼ੇਅਰ ਮਾਰਕੀਟ ਦੀ ਸਥਿਤੀ, ਜਿਵੇਂ ਅਡਾਨੀ ਅਵਾਨੀਆਂ ਦਾ ਜੋ ਮਾਮਲੇ ਆਉਂਦੇ ਰਹਿੰਦੇ ਨੇ ਸਮੇਂ-ਸਮੇਂ, ਉਹਦੇ ਨਾਲ ਵੀ ਅਸਰ ਕਰਦੇ ਨੇ ਨਾ, ਫਿਰ ਇਹ ਚੀਜ਼ਾਂ ਸਾਰਾ ਅਸਰ ਦਿਖਦਾ। ਸੋ ਸੋਨੇ ਨੇ ਰਫ਼ਤਾਰ ਫੜੀ ਹੈ, ਸਰਾਫਾ ਬਾਜ਼ਾਰ ਖਾਸੀ ਤੇਜ਼ੀ ਨਾਲ ਚੱਲ ਰਿਹਾ, ਤਾਂ ਜਿਹੜਾ ਦੇਖ ਕੇ ਧਿਆਨ ਨਾਲ ਗੱਡੀ ਚੜ੍ਹਨਾ ਹੈ। ਜੀ ਜੀ ਬਿਲਕੁਲ। ਇੱਥੇ ਵੀ ਮੈਂ ਦੇਖ ਰਿਹਾ ਸੀਗਾ ਵੀ ਸਾਡੇ ਇੱਧਰਲੇ ਪਾਸੇ ਵੀ ਸਰਾਫਾ ਬਾਜ਼ਾਰ ਤੇਜ਼ ਆ। ਸੋ ਦੁਨੀਆ ਭਰ ਦੇ ਵਿੱਚ ਸੋਨੇ ਦੇ ਵਿੱਚ ਇਨਵੈਸਟਮੈਂਟ, ਕਿਉਂਕਿ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਇਨਵੈਸਟਰਸ ਦੇ ਕੋਲ ਜਿੰਨਾ ਕੋਲ ਪੈਸਾ ਆ, ਜਦੋਂ ਅਡਾਨੀ ਦੇ ਵਿੱਚ ਡੁੱਬ ਗਿਆ ਤੇ ਉਹਨਾਂ ਨੇ ਕਿਸੇ ਪਾਸੇ ਤਾਂ ਲਾਉਣੇ ਆ ਨਾ, ਲਾਉਣਾ ਹੀ ਆ, ਲਾਉਣੇ ਹੀ ਆ ਨਾ ਉਹਨਾਂ ਨੇ। ਬਿਲਕੁਲ।